ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਮੰਜ਼ਲ ਦੇ ਬੂਹੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਕਿਸਾਨ ਵੀਰੋ, ਮੌਸਮੀ ਮਕਈ ਦਾ ਵਕਤ ਕਈ ਇਲਾਕਿਆਂ ਦਾ ਤਾਂ ਬੜੀ ਤੇਜ਼ੀ ਨਾਲ ਖਤਰਨਾਕ ਤਰੀਕੇ ਨਾਲ ਗੁਜ਼ਰਾ ਜਾ ਰਿਹਾ ਹੈ, ਔਰ ਕਈ ਏਰੀਆਜ਼ ਦਾ ਹੁਣ ਸ਼ੁਰੂ ਹੋ ਰਿਹਾ ਹੈ। ਇਸ ਵਾਸਤੇ ਅਗਰ ਮਹਿੰਗਾਈ ਨੂੰ ਅਸੀਂ ਵੇਖੀਏ, ਇਸ ਟਾਈਮ ਦੇ ਵਿੱਚ ਕਿਸਾਨ ਦੀ ਖਪਤ ਨੂੰ ਵੇਖੀਏ, ਔਰ ਇਨਪੁੱਟਸ ਜਿਹੜੇ ਲਵਾਜ਼ਮਾਤ ਹਨ, ਮਦਾਖਿਲ ਹਨ, ਉਹਨਾਂ ਦੀ ਕੀਮਤਾਂ ਨੂੰ ਵੇਖੀਏ, ਤੇ 1 ਏਕੜ ਜਿਹੜਾ ਮਕਈ ਦਾ ਮੌਸਮੀ ਦਾ ਹੈ, ਉਹਦੀ ਇਨਪੁੱਟ ਜਿਹੜੀ ਅਸੀਂ ਲਾਉਣੀ ਹੈ, ਉਹ ਤਕਰੀਬਨ ਠੇਕਾ ਠੁਕਾ ਪਾ ਲਈਏ ਤੇ 1.5 ਲੱਖ 1,60,000 ਤੱਕ ਪਹੁੰਚ ਗਈ। ਇਸ ਵਾਸਤੇ ਹਰ ਇੱਕ ਕਦਮ ਫੂੰਕ ਤੇ ਰੱਖਣ ਦਾ ਬੇਹੱਦ ਜਿਹੜਾ ਹੈ ਉਹ ਖਿਆਲ ਰੱਖਣਾ ਹੈ ਕਿ ਅਸੀਂ ਬੀਜ ਦੀ ਸਿਲੈਕਸ਼ਨ ਦਾ ਮਰਹਲਾ ਜਿਹੜਾ ਹੈ ਉਹ ਇਸ ਟਾਈਮ ਦੇ ਵਿੱਚ ਚੱਲ ਰਿਹਾ ਹੈ, ਕਿਉਂਕਿ ਬਾਰਿਸ਼ਾਂ ਦੀ ਵਜ੍ਹਾ ਨਾਲ ਬਹੁਤ ਜਗ੍ਹਾ ਤੇ ਮੌਸਮੀ ਮਕਈ ਜਿਹੜੀ ਹੈ ਉਹ ਹੁਣ ਸਟਾਰਟ ਹੋ ਰਹੀ ਹੈ, ਔਰ ਲੋਕ ਇਸ ਗੱਲ ਤੇ ਪਰੇਸ਼ਾਨ ਹਨ ਕਿ ਅਸੀਂ ਮੌਸਮੀ ਮਕਈ ਦਾ ਬੀਜ ਕਿਹੜਾ ਲਗਾਈਏ। ਬੀਜ ਲਗਾਉਣ ਤੋਂ ਪਹਿਲਾਂ ਚੰਦ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈ ਕਿ ਮਾਰਕੀਟ 'ਚ ਅਵੇਲੇਬਲ ਬੀਜ ਕਿਹੜੇ ਹਨ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ, 8148 8022 4040 3030 3875 6714 626 449 6654 7720 7468 404 429 शाहजोर 828 3646 और मैनी मोर। बहुत सारी वैरायटी मौजूद है। ਇਹ ਅਵੇਲੇਬਲ ਰਿਸੋਰਸਿਸ ਹਨ ਸਾਡੇ ਕੋਲ, ਅਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰਨਾ ਹੈ। ਹੁਣ ਇਹਨਾਂ ਦੇ ਵਿੱਚ ਕਈ ਵੈਰਾਈਟੀਜ਼ ਜਿਹੜੀਆਂ ਹਨ ਉਹ ਕੰਪਨੀਜ਼ ਕਲੇਮ ਕਰਦੀਆਂ ਹਨ ਕਿ ਇਹ ਅਰਲੀ ਸੋਇੰਗ ਟਾਈਮ ਹੈ ਇਹਨਾਂ ਦਾ, ਯਾਨੀ ਕਿ ਇਹ ਤੁਸੀਂ ਜੂਨ ਵਿੱਚ ਵੀ ਕਈ ਵੈਰਾਈਟੀਜ਼ ਕਾਸ਼ਤ ਕਰ ਸਕਦੇ ਹੋ, ਕਈ 15 ਜੁਲਾਈ ਤੋਂ ਬਾਅਦ ਕਰਨੀਆਂ ਹੁੰਦੀਆਂ, ਔਰ ਕਈ ਅਗਸਤ ਦੇ ਵਿੱਚ ਕਰੋ ਤੇ ਅੱਛਾ ਪਰਫਾਰਮ ਕਰ ਜਾਂਦੀਆਂ। ਇਹ ਕੰਪਨੀਜ਼ ਨੇ ਆਪਣੇ ਪੰਫਲੇਟਸ ਦੇ ਉੱਤੇ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਦੱਸਿਆ ਹੁੰਦਾ, ਤੁਸੀਂ ਮਾਲੂਮਾਤ ਤੁਹਾਡੇ ਕੋਲ ਪਹੁੰਚ ਜਾਂਦੀ ਹੈ। ਔਰ ਅਗਰ ਮਾਲੂਮਾਤ ਤੁਹਾਡੇ ਕੋਲ ਨਹੀਂ ਹੈ ਤਾਂ ਵੈਰਾਈਟੀ ਦੇ ਇੰਤਖਾਬ ਤੋਂ ਬਾਅਦ ਤੁਸੀਂ ਉਹਦੇ ਬਾਰੇ ਮਾਲੂਮਾਤ ਵੀ ਲੈ ਸਕਦੇ ਹੋ। ਇੰਤਖਾਬ ਕਰਨ ਦਾ ਤਰੀਕਾ ਬਿਹਤਰ ਇਹ ਹੈ ਕਿ ਸਭ ਤੋਂ ਪਹਿਲੇ ਤੁਸੀਂ ਇਹ ਪਲਾਨ ਆਪਣਾ ਦਿਮਾਗ ਵਿੱਚ ਬਣਾਓ ਕਿ ਮੈਂ ਇਸ ਮੌਸਮੀ ਮਕਈ ਤੋਂ ਬਾਅਦ ਲਗਾਉਣਾ ਕੀ ਹੈ। ਇਸ ਮੌਸਮੀ ਮਕਈ ਤੋਂ ਬਾਅਦ 3 ਫਸਲਾਂ ਅਮੂਮਨ ਲਗਾਉਂਦੇ ਹਨ ਲੋਕ। ਇੱਕ ਆਲੂ ਲਗਾਉਂਦੇ ਹਨ, ਦੂਸਰੇ ਨੰਬਰ 'ਤੇ ਗੰਦਮ ਲਗਾਉਂਦੇ ਹਨ, ਔਰ ਤੀਸਰੇ ਨੰਬਰ 'ਤੇ ਦੁਬਾਰਾ ਬਹਾਰੀਆ ਮਕਈ ਲਗਾਉਂਦੇ ਹਨ। ਹੁਣ ਤੁਸੀਂ ਇਹਦੇ ਵਿੱਚੋਂ ਕਿਹੜੀ ਫਸਲ ਲਗਾਉਣਾ ਚਾਹ ਰਹੇ ਹੋ, ਇਸ ਨੂੰ ਸਾਹਮਣੇ ਰੱਖ ਕੇ ਤੁਸੀਂ ਜਿਹੜਾ ਹੈ ਆਪਣੇ ਬੀਜ ਨੂੰ ਸਿਲੈਕਟ ਕਰਨਾ ਹੈ, ਕਿਉਂਕਿ ਆਲੂ ਲੱਗਣ ਦੇ ਵਿੱਚ ਥੋੜ੍ਹਾ ਟਾਈਮ ਰਹਿ ਗਿਆ, ਗੰਦਮ ਲੱਗਣ 'ਚ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਰਹਿ ਗਿਆ, ਔਰ ਬਹਾਰੀਆ ਲੱਗਣ 'ਚ ਬਹੁਤ ਸਾਰਾ ਟਾਈਮ ਮੌਜੂਦ ਹੈ। ਉਸ ਤੋਂ ਬਾਅਦ ਜਨਾਬੇ ਵਾਲੀ ਤੁਸੀਂ ਦਿਮਾਗ 'ਚ ਦੂਸਰਾ ਪੁਆਇੰਟ ਜਿਹੜਾ ਰੱਖਣਾ ਹੈ ਉਹ ਇਹ ਰੱਖਣਾ ਹੈ ਕਿ ਮੇਰੇ ਕੋਲ ਅਵੇਲੇਬਲ ਜ਼ਮੀਨ ਜਿਹੜੀ ਹੈ ਉਹ ਕਦੋਂ ਖਾਲੀ ਹੋਏਗੀ। ਮਿਸਾਲ ਦੇ ਤੌਰ 'ਤੇ ਜਿਵੇਂ ਮੇਰੇ ਪਿੱਛੇ ਬਹਾਰੀਆ ਮਕਈ ਹਾਲੇ ਖੜੀ ਹੈ, ਇਸ ਬੰਦੇ ਨੇ ਹਾਲੇ ਹਾਰਵੈਸਟ ਕਰਨੀ ਹੈ। ਹਾਰਵੈਸਟ ਕਰਨ ਤੋਂ ਬਾਅਦ ਇਹਨੂੰ ਜਨਾਬ ਵਾਲੀ ਉਹ ਜ਼ਮੀਨ ਨੂੰ ਤਿਆਰ ਕਰੇਗਾ, ਜ਼ਮੀਨ ਖੁਸ਼ਕ ਹੋਏਗੀ, ਇਹਨੂੰ ਕਮ ਅਜ਼ ਕਮ ਹਫ਼ਤਾ, 1.5 ਹਫ਼ਤਾ, 2 ਹਫ਼ਤੇ ਚਾਹੀਦੇ ਹਨ ਮਕਈ ਲੱਗਣ ਵਾਸਤੇ। ਆਪਣੀ ਜ਼ਮੀਨ ਦੀ ਜਿਹੜੀ ਹੁਣ ਦੀ ਮੌਜੂਦਾ ਫਸਲ ਹੈ ਇਹ ਕਦੋਂ ਜ਼ਮੀਨ ਖਾਲੀ ਕਰਕੇ ਦੇਗੀ, ਇਹਦੇ ਮੁਤਾਬਿਕ ਵੀ ਤੁਸੀਂ ਆਪਣੀ ਵੈਰਾਈਟੀ ਦਾ ਇੰਤਖਾਬ ਕਰਨਾ ਹੈ। ਉਸ ਤੋਂ ਬਾਅਦ ਬੜਾ ਮੇਨ ਜਿਹੜਾ ਪਲਾਨ ਹੈ ਉਹ ਇਹ ਹੈ ਕਿ ਤੁਸੀਂ ਦਿਮਾਗ ਵਿੱਚ ਰੱਖਣਾ ਹੈ ਕਿ ਮੈਂ ਸਾਈਲੇਜ ਵਾਸਤੇ ਲਗਾ ਰਿਹਾ, ਮੈਂ ਕੱਚੀ ਛੱਲੀ ਵੇਚਣੀ ਹੈ ਜਾਂ ਮੈਂ ਪਕਾਵੀਂ ਰੱਖਣੀ ਹੈ। ਅਗਰ ਤਾਂ ਸਾਈਲੇਜ ਵਾਸਤੇ ਲਗਾ ਰਹੇ ਹੋ ਤਾਂ ਫਿਰ ਜਨਾਬੇ ਵਾਲੀ ਵੈਰਾਈਟੀਜ਼ ਜਿਹੜੀਆਂ ਉਹ ਡਿਫਰੈਂਟ ਮੌਜੂਦ ਹੈ, ਜਿਹੜੀਆਂ ਸਾਈਲੇਜ ਵਿੱਚ ਬਹੁਤ ਅੱਛਾ ਪਰਫਾਰਮ ਕਰਦੀਆਂ। ਅਗਰ ਤੁਸੀਂ ਕੱਚੀ ਛੱਲੀ ਵਾਸਤੇ ਲਗਾ ਰਹੇ ਹੋ ਤੇ ਉਹ ਹੋਰ ਵੈਰਾਈਟੀਜ਼ ਮੌਜੂਦ ਹਨ ਜਿਨ੍ਹਾਂ ਦਾ ਜ਼ਾਇਕਾ ਅੱਛਾ ਹੈ, ਜਿਹਨੂੰ ਵਪਾਰੀ ਜਾਣਦਾ ਹੈ, ਉਹਨੂੰ ਲੈਣਾ ਚਾਹੁੰਦਾ ਹੈ। ਔਰ ਅਗਰ ਅਸੀਂ ਪਕਾਵੀਂ ਲੈ ਕੇ ਜਾ ਰਹੇ ਹੋ ਕਿ ਮੈਂ ਪਕਾਵੀਂ ਰੱਖਣੀ ਹੈ ਤੇ ਉਹਦੇ ਵਾਸਤੇ ਹੋਰ ਵੈਰਾਈਟੀਜ਼ ਮੌਜੂਦ ਹਨ। ਔਰ ਫਿਰ ਪਕਾਉਣ ਤੋਂ ਬਾਅਦ ਤੁਸੀਂ ਜਿਹੜਾ ਹੈ ਉਹਨੂੰ ਸਟੋਰ ਕਰਨਾ ਹੈ ਜਾਂ ਫੌਰਨ ਵੇਚ ਦੇਣਾ ਹੈ, ਇਹ ਵੀ ਤੁਹਾਡੇ ਪੁਆਇੰਟ ਦਿਮਾਗ ਵਿੱਚ ਹੋਣਾ ਚਾਹੀਦਾ ਹੈ। ਅਗਰ ਤਾਂ ਤੁਸੀਂ ਸਟੋਰ ਕਰਨਾ ਹੈ ਤਾਂ ਫਿਰ ਹੋਰ ਵੈਰਾਈਟੀਜ਼ ਮੌਜੂਦ ਹਨ ਜਿਨ੍ਹਾਂ ਨੂੰ ਫਫੂੰਦੀ ਨਹੀਂ ਲੱਗਦੀ, ਜਿਹੜੀਆਂ ਜ਼ਿਆਦਾ ਦੇਰ ਤੱਕ ਤੁਸੀਂ ਅੱਛੇ ਤਰੀਕੇ ਨਾਲ ਸਟੋਰ ਕਰ ਸਕਦੇ ਹੋ, ਜਿਹੜੀਆਂ ਵਜ਼ਨ ਕੰਮ ਨਹੀਂ ਕਰਦੀਆਂ, ਜਿਹੜੀਆਂ ਆਪਣੀ ਸਾਖਤ ਚੇਂਜ ਨਹੀਂ ਕਰਦੀਆਂ ਜਾਂ ਦਾਣੇ ਕਾਲੇ ਨਹੀਂ ਹੁੰਦੇ। ਔਰ ਕੁਛ ਐਸੀ ਵੈਰਾਈਟੀਜ਼ ਵੀ ਆਉਂਦੀਆਂ ਨੇ ਜਿਨ੍ਹਾਂ ਨੂੰ ਫੌਰਨ ਵੇਚਣਾ ਪੈਂਦਾ। ਇਹ ਗੱਲਾਂ ਤੁਸੀਂ ਦਿਮਾਗ ਵਿੱਚ ਰੱਖਣੀਆਂ। ਉਸ ਤੋਂ ਬਾਅਦ ਆਪਣੇ ਇਲਾਕਾਈ ਮੌਸਮ ਔਰ ਆਪਣੀ ਜ਼ਮੀਨ ਦੀ ਸਾਖਤ ਦੇ ਬਾਰੇ ਵੀ ਤੁਹਾਨੂੰ ਇਲਮ ਹੋਣਾ ਚਾਹੀਦਾ ਜਦੋਂ ਤੁਸੀਂ ਵੈਰਾਈਟੀ ਨੂੰ ਸਿਲੈਕਟ ਕਰ ਰਹੇ ਹੋ। ਬੇਸਿਕਲੀ ਕਦੇ ਤੁਹਾਡੇ ਨਾਲ ਇਵੇਂ ਤਾਂ ਨਹੀਂ ਹੋਇਆ ਹੋਣਾ ਕਿ ਵੀ ਤੁਸੀਂ ਘਰੋਂ ਤਿਆਰ ਹੋ ਕੇ ਨਿਕਲੋ ਔਰ ਤੁਸੀਂ ਲਾਹੌਰ ਜਾਣਾ ਹੋਵੇ ਔਰ ਅੱਡੇ 'ਤੇ ਪਹੁੰਚੋ ਅਤੇ ਬੱਸ ਇੱਕ ਲੱਗੀ ਹੋਵੇ ਔਰ ਉਹਦੇ 'ਚ ਸਾਰਾ ਆਦਮ ਵੜੀ ਜਾ ਰਿਹਾ ਹੋਵੇ ਔਰ ਤੁਸੀਂ ਵੀ ਪੁੱਛੇ ਦੱਸੇ ਵੇਖੇ ਬਗੈਰ ਪੜ੍ਹੇ ਬਗੈਰ ਤੁਸੀਂ ਉਸ ਬੱਸ 'ਚ ਸਵਾਰ ਹੋ ਜਾਓ ਔਰ 3-4 ਕਿਲੋਮੀਟਰ ਤੋਂ ਬਾਅਦ ਪਤਾ ਲੱਗੇ ਇਹ ਤਾਂ ਸਮੜਿਆਲ ਚੱਲੀ ਹੈ, ਮੈਂ ਲਾਹੌਰ ਜਾਣਾ ਹੈ, ਜਾਂ ਇਹ ਤਾਂ ਚੱਲੀ ਜਨਾਬ ਵਾਲੀ ਕਰਾਚੀ ਚੱਲੀ ਹੈ, ਮੈਂ ਤਾਂ ਲਾਹੌਰ ਜਾਣਾ ਸੀ। ਇਵੇਂ ਨਹੀਂ ਹੋਇਆ ਹੋਣਾ, ਮੇਰੇ ਨਾਲ ਤਾਂ ਕਦੇ ਨਹੀਂ ਹੋਇਆ, ਤੁਹਾਡੇ ਨਾਲ ਵੀ ਨਹੀਂ ਹੋਇਆ ਹੋਣਾ, ਸਿਆਣੇ ਲੋਕ ਹੋ। ਇਸ ਵਾਸਤੇ ਜਿਹੜਾ ਰੌਲਾ ਪੈ ਜਾਵੇ ਨਾ ਕਿ ਫਲਾਣ ਚੀਜ਼ ਹੀ ਲਾਣੀ, ਫਲਾਂ ਹੀ ਲਾਣੀ, ਫਲਾਂ ਹੀ ਲਾਣੀ, ਹਰਗਜ਼ ਇਹ ਨਹੀਂ ਹੁੰਦਾ ਕਿ ਜਨਾਬ ਵਾਲੀ ਸਾਰਿਆਂ ਨੇ ਉਹ ਹੀ ਲਗਾਣੀ। ਇੱਕ ਵੈਰਾਈਟੀ ਹੈ
डिफरेंट। हाँ, इहदी सिलेक्शन तुसीं ये भी वेखो कि पिछले टाइम दे विच तुहाडा एक्सपीरियंस की रहा, पिछली मौसमी दे विच तुहाडा की एक्सपीरियंस रहा, या किसी दोस्त का की एक्सपीरियंस रहा, उहदे च किन्ना परफॉर्म कीता। हुण जिवें वैराइटीज़ के हवाले नाल अगर असीं वेखीए तो कई लोग जिहड़ा है वो कहंदे भी साडा ब्रांड है, साडा ब्रांड है, साडा मार्केटिंग है, बार बार तुहानूं दस रहे सिर्फ रेट वधाउण वास्ते, अपनी जगह ज़्यादा बनाउण वास्ते। मैनूं ये दसो जिहड़ी बहारिया दे विच मौसम ने साथ दिता है और सारियां वैरायटियां 100 तो उत्ते जा रही, ठीक है। वो वैराइटीज़ भी जिहड़ियां पहले नहीं जांदियां सन। इट मीनस कि मौसमी सूरत हाल भी एक बहुत वड्डा किरदार हुंदा है इहदे विच तुहाडी पैदावार दे विच, ठीक है। जदों तुसीं ये फैसला कर लो कि मैं इस मौसमी तो बाद फसल किहड़ी लगानी है, मैं साइलेज वास्ते लगानी है, या मैं कच्ची छली वास्ते लगानी है, या मैं पक्की छली वास्ते लगानी है, मैं स्टोर करनी है या बेचनी है, और उस तो बाद मैनू ज़मीन कदों खाली मिलेगी, मेरा वक्त काश्त की बनता पिया है, और उस तो बाद अपने इलाकाई मौसमी सूरत हाल और अपनी ज़मीन की साख्त के बाद तुसीं जदों ये फैसला कर लो कि मैं यह वैरायटी लगा सकना, 5-7 वैराइटीज़ दिमाग च लैके आ जाओ। उस उन्हां वैराइटीज़ दे विचों जदों तुसीं सिलेक्शन करनी है तो उहदे विच पहले नंबर ते वेखना है कि पोटैंशियल किंदा बहुत बेहतर है। प्रीवियस ईयर्स दे एक्सपीरियंसिस जिहड़े लोगों ने पिछे लगाया है उन्हां कोल पुछ सकदे हो तुसीं, या तुसीं आप लगाया तो फिर वो दिमाग च रखो कि मैं वैरायटी जिहड़ी है वो फुल पोटैंशियल वाली, जिहदा पोटैंशियल ये नहीं है जिहड़ी 50 मन जिहदा पोटैंशियल है उन्होंने तुसीं 100 मन की खाद पाई रखोगे तो पोटैंशियल ही नहीं है उहदे, तो वो तुहाडी ज़ायाशुदा है। इस वास्ते मैक्सीमम पोटैंशियल वाली वैरायटी जिहड़ी है वो तुसीं सिलेक्ट करनी है। उस तो बाद जनाबे अली तुसीं इहदी जर्मीनेशन 100% होनी चाहिए। जिहड़े बहुत सारी जिहड़ी वैराइटीज़ हैं उन्हां दे जर्मीनेशन दे इशूज़ आ जाते हैं, और उस तो बाद जिहड़ा है जनाबे अली तुहाडा इस टाइम दे विच ना लॉजिंग बहुत ज़्यादा हो जाती है, हनेरियां दी वजह नाल या बारिशां दी वजह नाल ना बहुत सारी मकईयां डिग पैंदियां, तो लॉजिंग जिहड़ी है उहदे विच मिनीमम जिहदे विच लॉजिंग होंदी होवे वो वैरायटी दा तुसीं इंतखाब करना है। वैरायटी का इंतखाब कर लोगे तो इंशाअल्लाह ताला बेहतर रिजल्ट्स आएंगे। मैं उम्मीद करना कि जितनी वैरायटीज़ मौजूद हैं ये सारी वैरायटीज़ ही बेहतर हैं, मुख्तलिफ टाइम्स दे विच मुख्तलिफ परफॉर्मेंस अच्छी दे जाती हैं। सिर्फ और सिर्फ मार्केट नूं खराब करने वास्ते तुसीं लोग दिल छड्ड जाते हो, जिवें कहंदे हैं ना कि लालची बंदा अगर मौजूद है ना तो फिर जिहड़ा फिल्मी बंदा है वो कदे भुखा नहीं मार सकता। इस वास्ते फिगर एंड फैक्ट्स नूं रख के साइंस समझ के क्रॉप्स नूं कीता करो, ज़राअत नूं कीता करो। और हुण वैसे भी ज़राई इनकलाब आने वाला, तुहानूं बहुत ज़्यादा सोच समझ के फैसले करने पड़ने हैं कि असी जनाबे अली आने वाले दिनों किहड़ी क्रॉप किवें ला सकने और वैरायटी का किवें दिमाग च ख्याल रखना चाहिए। मैं उम्मीद करना वीडियो तुहाडे वास्ते फ़ायदेमंद साबित होएगी। और आखिरी गल ये है कि मेरी कोई भी गल हरफे आखिर नहीं होंदी और मैं कोई अकले कुल नहीं हाँ। मैं भी डिफरेंट लोगों को तजजियात पढ़ के सुन के फार्मर्स कोलों कुछ अपना ज़ाती तजुर्बे दे नाल तुहाडे नाल गलबात करदा हुन्ना। अगर मेरी गल पसंद ना आवे तो कमेंट दे विच मतलब अपने गुस्से का इजहार करने की बजाय अपना जो तुहानूं लग रहा भी इत्थों गलत हो गया है वो सही करके थले कमेंट कर दिता करो, और तुहाडा कमेंट लोगों तक पहुँच जाएगा और लोगों का फ़ायदा हो जाएगा। बेहद शुक्रिया।